ਕਹਿਣ ਨੂੰ ਯੂਐਸ ਇਸ ਗੱਲ ਦੇ ਉੱਤੇ ਖੜਾ ਆ ਵੀ ਉਹ 2 ਸਟੇਟ ਸੋਲਿਊਸ਼ਨ ਦੀ ਵਕਾਲਤ ਕਰਦਾ ਉਸ ਖਿੱਤੇ ਦੇ ਵਿੱਚ ਜੀ ਤੇ ਜਿਹੜੀ ਪੈਲਸਤੀਨੀਅਨ ਸਟੇਟ ਆ ਉਹ ਤੋਂ ਉਹਨੂੰ ਡਿਨਾਈ ਨਹੀਂ ਕਰਦਾ। ਪਰ ਜਿੰਨਾ ਅਸਲਾ ਬਰੂਦ ਆ ਇਜ਼ਰਾਈਲ ਨੂੰ ਜਾਂ ਜਿੰਨੀ ਸਪੋਰਟ ਉਹ ਯੂਐਸ ਜਿਹੜਾ ਹੈ ਇਸ ਟਾਈਮ ਫੁੱਲ ਫਲੈਸ਼ ਸਪੋਰਟ ਦੇ ਰਿਹਾ, ਪਰ ਇਜ਼ਰਾਈਲ ਜਿਹੜੀਆਂ ਸਿਵਿਲੀਅਨ ਕੈਜ਼ੁਅਲਟੀਜ਼ ਕਰ ਰਿਹਾ, ਜਿਵੇਂ ਅਟੈਕ ਕਰ ਰਿਹਾ, ਵੀ ਉਹਦੇ ਚੋਂ ਯੂਐਸ ਦੀ ਕੋਈ ਵੀ ਗੱਲ ਸੁਣ ਨਹੀਂ ਰਿਹਾ। ਹੁਣ ਇਜ਼ਰਾਈਲ ਨੇ ਜਿਵੇਂ UN ਦੇ ਜਿਹੜੇ ਸੈਕਟਰੀ ਜਨਰਲ ਨੇ ਉਹਨਾਂ ਦੇ ਉੱਤੇ ਬੈਨ ਲਾਇਆ ਤੇ ਉਸ ਤੋਂ ਬਾਅਦ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਮੈਕਰੋਨ, ਉਹਨਾਂ ਨੇ ਕੰਡੈਮਨੇਸ਼ਨ ਕਰਦਾ ਇਜ਼ਰਾਈਲ ਦੇ ਅਟੈਕਸ ਦੀ ਸਿਵਿਲੀਅਨਸ ਦੇ ਉੱਤੇ। ਹਰੇਕ ਤਰ੍ਹਾਂ ਦੀ ਜਿਹੜੀ ਵੈਪਨਰੀ ਸਪੋਰਟ ਆ ਉਹ ਬੰਦ ਕਰਨ ਦਾ ਐਲਾਨ ਕੀਤਾ। ਜਿਹੜਾ ਸਾਰਾ ਇਹ ਸਾਲ ਕਨਫਲਿਕਟ ਦਾ ਚੱਲਿਆ ਆ ਉਹਦੇ ਵਿੱਚ ਜਿਹੜਾ ਪੈਲਸਤੀਨੀਅਨ ਸਟੇਟ ਦੀ ਜਿਹੜੀ ਐਗਜ਼ਿਸਟੈਂਸ ਆ ਪੀਸ ਵਾਸਤੇ ਕਿ ਉਹਦਾ ਇੱਕੋ ਇੱਕ ਸੋਲਿਊਸ਼ਨ ਪੈਲਸਤੀਨੀਅਨ ਸਟੇਟ ਦੀ ਕਾਇਮੀ ਆ, ਉਹਦੇ ਉੱਤੇ ਜਿਹੜਾ ਡਾਇਲੋਗ ਆ ਉਹ ਮਜ਼ਬੂਤ ਹੋਇਆ। ਜਿਹੜਾ ਪੈਲਸਤੀਨੀਅਨ ਲੜ ਰਹੇ ਆ ਜਦੋਂ ਇਜ਼ਰਾਈਲ ਦੇ ਖਿਲਾਫ, ਤਾਂ ਇੱਕ ਮੁਸਲਿਮ ਯੂਨਿਟੀ ਜਿਹੜੀ ਆ ਉਸ ਸਟਰਗਲ ਦੇ ਪਿੱਛੇ ਖੜੀ ਹੋ ਰਹੀ ਆ ਜੀ, ਤੇ ਉਹਦੇ ਵਿੱਚ ਈਰਾਨ ਜਿਹੜਾ ਆ ਉਹ ਕਿਤੇ ਨਾ ਕਿਤੇ ਲੀਡ ਲੈ ਰਿਹਾ ਸਾਰੇ ਅਰੇਬੀਅਨ ਬਲੋਕ ਦੇ ਵਿੱਚ। ਸਾਊਦੀ ਅਰੇਬੀਆ ਨੂੰ ਇਹ ਲੱਗਦਾ ਵੀ ਇਹਦਾ ਜਿਹੜਾ ਸੋਲਿਊਸ਼ਨ ਇਹੀ ਆ ਵੀ ਜੇ ਪੈਲਸਤੀਨੀਅਨ ਸਟੇਟ ਜਿਹੜੀ ਆ ਫੋਰਮ ਹੁੰਦੀ ਆ, ਇਹ ਜਿਹੜਾ ਕਲੈਸ਼ ਆ ਜਾਂ ਟਕਰਾਅ ਆ ਇਹ ਖਤਮ ਹੁੰਦਾ ਆ ਤੇ ਜਿਹੜੀ ਈਰਾਨ ਦੀ ਪ੍ਰੋਕਸੀ ਆ ਉਹ ਖਤਮ ਹੁੰਦੀ ਆ, ਫਿਰ ਜਿਹੜਾ ਈਰਾਨ ਦਾ ਪ੍ਰਭਾਵ ਵੱਧ ਰਿਹਾ ਆ ਉਹਨੂੰ ਰੋਕਿਆ ਜਾ ਸਕਦਾ ਆ। ਈਰਾਨ ਦੇ ਪ੍ਰਭਾਵ ਨੂੰ ਜਿਹੜੀ ਮੁਸਲਿਮ ਸਾਰੀ ਅਰਬ ਦੀ ਸੁਸਾਇਟੀ ਆ ਉਹਦੇ ਵਿੱਚ ਰੋਕਣ ਲਈ ਵੀ ਜਿਹੜੇ ਸਾਊਦੀ ਅਰੇਬੀਆ ਜਾਂ ਇਹ ਮੁਲਕ ਨੇ ਸਾਰੇ ਅਰਬ ਬਲੋਕ ਦੇ ਸਾਊਦੀ ਅਰੇਬੀਆ ਦੇ ਨਾਲ, ਹੁਣ ਇਸ ਗੱਲ ਦੇ ਉੱਤੇ ਆਏ ਆ ਕਿ ਅਲਟੀਮੇਟਲੀ ਜਿਹੜਾ ਇਹਦਾ ਰੈਜ਼ੋਲੂਸ਼ਨ ਆ ਇਹ ਪੈਲਸਤੀਨੀਅਨ ਸਟੇਟ ਦੀ ਫੋਰਮੇਸ਼ਨ ਦੇ ਨਾਲ ਕੀਤਾ ਜਾਵੇ। ਅਮਰੀਕਾ ਦੇ ਲਈ ਉਸ ਜੰਗ ਦੇ ਵਿੱਚ ਪੈਲਸਤੀਨ ਜਿਹੜਾ ਆ ਉਹਦਾ ਜਿੱਤਣਾ ਜਾਂ ਹਾਰਨਾ ਚੈਲੰਜ ਨਹੀਂ ਆ ਜੀ, ਮਸਲਾ ਉੱਥੇ ਈਰਾਨ ਦੀ ਜਿੱਤ ਦਾ ਜਾਂ ਹਾਰ ਦਾ ਆ, ਕਿਉਂਕਿ ਪੈਲਸਤੀਨ ਜਾਂ ਜਿਹੜਾ ਹਮਾਸ ਗਰੁੱਪ ਆ ਉਹਦੇ ਪਿੱਛੇ ਅਸਲ ਜਿਹੜੀ ਲੜਾਈ ਆ ਉਹ ਈਰਾਨ ਲੜ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 7 ਅਕਤੂਬਰ 2024 23 ਅੱਸੂ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਅੱਜ ਸਰਦਾਰ ਸੁਖਵਿੰਦਰ ਸਿੰਘ ਜਿਹੜੇ TV84 ਦੇ ਸਾਡੇ ਕੋਰਸਪੋਂਡੈਂਟ ਨੇ ਟੋਰਾਂਟੋ ਤੋਂ, ਉਹ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ। ਅਸੀਂ ਮਤਲਬ ਅੱਜ ਇਸ ਵੀਕਐਂਡ ਤੋਂ ਬਾਅਦ ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਅਤੇ ਬੀਤੇ 2 ਦਿਨਾਂ ਦੀਆਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਨੇ ਉਹੀ ਜਿਵੇਂ ਅਸੀਂ ਲੰਘੇ ਵੀਕ ਦੇ ਵਿੱਚ ਵੀ ਗੱਲ ਕੀਤੀ ਹੈ ਵੀ ਜਿਹੜੀ ਮਿਡਲ ਈਸਟ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ ਉਹ ਵੱਧ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ। ਇਜ਼ਰਾਈਲ ਵੱਲੋਂ ਜਿਹੜਾ ਅਟੈਕ ਕੀਤਾ ਜਾ ਰਿਹਾ ਸੀਗਾ ਗਜ਼ਾ ਦੇ ਉੱਤੇ, ਉਹ ਹੁਣ ਨਾਲ ਲਿਬਨਾਨ ਦੇ ਉੱਤੇ ਵੀ ਸ਼ਿਫਟ ਹੋਇਆ ਆ। ਲਿਬਨਾਨ ਨੂੰ ਵੀ ਉਹਨੇ ਆਪਣੀ ਚਪੇਟ ਦੇ ਵਿੱਚ ਲਿਆ ਆ। ਪਹਿਲਾਂ ਪੇਜਰ ਅਟੈਕ ਤੋਂ ਲੈ ਕੇ ਹੁਣ ਮਤਲਬ ਗਰਾਊਂਡ ਇਨਵੇਜਨ ਜਾਂ ਅਦਰਵਾਈਜ਼ ਜਿਹੜੀ ਬੰਬਾਰੀ ਹੈਗੀ ਹੈ ਉਹ ਨਿਰੰਤਰ ਅਸੀਂ ਦੇਖ ਰਹੇ ਹਾਂ ਅਤੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈਗੀ ਹੈ ਉਹ 42,000 ਦੇ ਲਗਭਗ ਜਿਹੜੀ ਅਫੀਸ਼ੀਅਲ ਔਨ ਰੈਕਰਡ ਹੈਗੀ ਹੈ। ਹਾਲਾਂਕਿ ਜਦੋਂ ਅਸੀਂ ਅਨਅਫੀਸ਼ੀਅਲ ਅਣਅਧਿਕਾਰਤ ਸੋਰਸਿਸ ਜਿਹੜੇ ਹੈਗੇ ਆ ਉਹ ਦੇਖਦੇ ਹਾਂ ਅਤੇ ਉਹ ਮਤਲਬ ਲੱਖਾਂ ਦੀ ਤਾਦਾਦ ਦੇ ਵਿੱਚ ਜਾਂਦੀ ਹੈ, ਜਿਹਦੇ ਵਿੱਚ ਬਹੁਤਾਤ ਜਿਹੜੇ ਨੇ ਉਹ ਬੱਚੇ ਨੇ। ਸੋ ਸਿਚੁਏਸ਼ਨ ਇਸ ਕਿਸਮ ਦੀ ਬਣੀ ਹੋਈ ਹੈ। ਪਰ ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਨੇ ਮੈਂ ਚਾਹੂੰਗਾ ਉਹਦੇ 'ਤੇ ਥੋੜ੍ਹਾ ਜਿਹਾ ਅਸੀਂ ਨਜ਼ਰ ਮਾਰੀਏ। ਰੀਸੈਂਟ ਡਿਵੈਲਪਮੈਂਟਸ ਦੇ ਨਾਲ ਅੱਜ ਦਾ ਦਿਨ 7 ਅਕਤੂਬਰ 2024 ਇਸ ਲਈ ਵੀ ਅਹਿਮ ਆ ਕਿਉਂਕਿ ਪੂਰਾ 1 ਸਾਲ ਹੋ ਗਿਆ ਆ ਜਦੋਂ 1 ਸਾਲ ਪਹਿਲਾਂ 7 ਅਕਤੂਬਰ 2023 ਨੂੰ ਹਮਾਸ ਵੱਲੋਂ ਹਮਲਾ ਕੀਤਾ ਗਿਆ ਸੀ ਇਜ਼ਰਾਈਲ ਦੇ ਉੱਤੇ, ਜਿਹਦੇ ਵਿੱਚ 1200 ਜਿਹੜੇ ਲੋਕ ਹੈਗੇ ਆ ਉਹ ਮਾਰੇ ਗਏ ਸੀ ਅਤੇ ਉਸ ਹਮਲੇ ਦੇ ਜਵਾਬ ਦੇ ਵਿੱਚ ਇਜ਼ਰਾਈਲ ਨੇ ਜਿਹੜੀ ਇਹ ਕਾਰਵਾਈ ਸ਼ੁਰੂ ਕੀਤੀ ਸੀ ਉਹਨੂੰ ਪੂਰਾ ਅੱਜ 1 ਸਾਲ ਹੋ ਗਿਆ ਆ। ਕੰਡੈਮਨੇਸ਼ਨ ਇਜ਼ਰਾਈਲ ਦੀ ਹਰ ਪੱਖ ਤੋਂ ਹੋਈ ਹੈ, ਹਰ ਮੁਲਕ ਤੋਂ ਹੋਈ ਹੈ, ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ ਹੋਈ ਹੈ। ਅਸੀਂ ਬਾਕੀ ਮੁਲਕਾਂ ਦਾ ਖਾਸ ਤੌਰ 'ਤੇ ਅਮਰੀਕਾ ਦਾ ਇਸ ਹਵਾਲੇ ਨਾਲ ਜ਼ਿਕਰ ਕਰਦੇ ਹਾਂ। ਹੁਣ ਜਦੋਂ ਉਹਦੇ ਜਵਾਬ ਦੇ ਵਿੱਚ 1 ਸਾਲ ਬਾਅਦ
ਈਰਾਨ ਵੱਲੋਂ ਉਸ ਐਸਕੇਲੇਸ਼ਨ ਦੇ ਚੱਲਦਿਆਂ ਜਿਵੇਂ ਇਜ਼ਰਾਈਲ ਨੇ ਹੌਲੀ ਹੌਲੀ ਸਟੈਪ ਬਾਏ ਸਟੈਪ ਅੱਗੇ ਨੂੰ ਵਧਿਆ ਆ ਆਪਣੇ ਅਟੈਕ ਨੂੰ ਲੈ ਕੇ, ਈਰਾਨ ਨੇ ਜਦੋਂ ਹੁਣ ਮਿਜ਼ਾਈਲਾਂ ਛੱਡੀਆਂ ਨੇ ਤੇ ਉਸ ਨੂੰ ਇੱਕ ਵੱਡਾ ਇਸ਼ੂ ਬਣਾਉਂਦਿਆਂ ਹੋਇਆਂ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਇਜ਼ਰਾਈਲ ਨੇ ਇੱਕ ਹੋਰ ਵੱਡਾ ਸਟੈਪ ਲਿਆ ਕਿ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਸੈਕਟਰੀ ਜਨਰਲ ਨੇ ਉਹਨਾਂ ਦੇ ਉੱਤੇ ਬੈਨ ਲਾ ਦਿੱਤਾ ਆ। ਉਹਨਾਂ ਦੀ ਇਜ਼ਰਾਈਲ ਆਮਦ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਤੇ ਉਹਨਾਂ ਨੂੰ ਐਂਟੋਨੀਓ ਗੁਟਰੇਜ਼ ਨੂੰ ਪਰਸੋਨਾ ਨੌਨ ਗ੍ਰੈਟਾ ਡਿਕਲੇਅਰ ਕਰ ਦਿੱਤਾ ਆ। ਇੱਕ ਵੱਡੀ ਡਿਵੈਲਪਮੈਂਟ ਹੈ। ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਉਹ ਸੰਸਥਾ ਜਿਹੜੀ ਹੋਂਦ ਦੇ ਵਿੱਚ ਹੀ ਉਦੋਂ ਆਈ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ, ਜਾਂ ਜਦੋਂ ਅਸੀਂ ਹੋਲੋਕਾਸਟ ਦੀ ਗੱਲ ਕਰਦੇ ਹਾਂ ਜਿਹਨੇ ਨੈਵਰ ਅਗੇਨ ਦਾ ਨਾਅਰਾ ਦਿੱਤਾ ਸੀਗਾ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਪਰ ਉਹੀ ਕੁਝ ਅੱਜ ਹੁੰਦਾ ਅਸੀਂ ਦੇਖ ਰਹੇ ਹਾਂ ਕਿ ਸਾਰੇ ਜਿਹੜੇ ਇੰਟਰਨੈਸ਼ਨਲ ਕਾਨੂੰਨ ਨੇ, ਇੰਟਰਨੈਸ਼ਨਲ ਕਨਵੈਨਸ਼ਨਸ ਨੇ, ਕੋਵੈਨੈਂਟਸ ਨੇ, ਉਹਨਾਂ ਨੂੰ ਛਿੱਕੇ 'ਤੇ ਟੰਗਿਆ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਹੈ। ਤੇ ਇਹਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਵੀ ਜਿਹੜੀ ਕਾਰਗੁਜ਼ਾਰੀ ਹੈ ਜਾਂ ਇਹ ਕਹਿ ਲਓ ਇਫੈਕਟਿਵਨੈਸ ਹੈ, ਉਹ ਉਸ ਹੱਦ ਤੱਕ ਨਹੀਂ ਨਜ਼ਰ ਆਈ ਜਿਸ ਹੱਦ ਤੱਕ ਯੂਨਾਈਟਿਡ ਨੇਸ਼ਨਸ ਕੋਲੋਂ ਲੋਕਾਂ ਵੱਲੋਂ ਐਕਸਪੈਕਟ ਕੀਤਾ ਜਾ ਰਿਹਾ ਸੀ। ਸੋ ਇਹ ਇੱਕ ਅਹਿਮ ਡਿਵੈਲਪਮੈਂਟ ਹੈਗੀ ਹੈ। ਦੋ ਮੇਨ ਗੱਲਾਂ, ਮਤਲਬ ਇਹ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੂੰ ਪਰਸੋਨਾ ਨੌਨ ਗ੍ਰੈਟਾ ਡਿਕਲੇਅਰ ਕਰਕੇ ਉਹਨਾਂ ਦੇ ਉੱਤੇ ਉਹਨਾਂ ਦੀ ਇਜ਼ਰਾਈਲ ਆਮਦ ਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ, ਤੇ ਨਾਲ ਹੀ ਨਾਲ 1 ਸਾਲ ਹੋ ਗਿਆ ਆ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਜ਼ਰਾਈਲ ਦੇ ਇਸ ਹਮਲਾਵਰ ਰੁਖ ਨੂੰ, ਤੇ ਇਸ ਵਕਤ ਲੜਾਈ ਜਿਹੜੀ ਹੈ, ਲੜਾਈ ਦਾ ਫੈਲਾ ਹੋਰ ਵੱਧਦਾ ਨਜ਼ਰ ਆ ਰਿਹਾ ਹੈ। ਕਿਵੇਂ ਅਸੀਂ ਇਹਦੇ ਤੇ ਉਹ ਕਰੀਏ ਪੂਰਾ 1 ਸਾਲ ਹੋਣ ਦੇ ਉੱਤੇ? ਦੇਖੋ ਅਮਰਵੀਰ ਸਿੰਘ ਜੀ, ਜਿਹੜਾ ਮਤਲਬ ਇਹਦਾ 1 ਸਾਲ ਦਾ ਐਨਾਲਿਸਿਸ ਆ, ਇਹ ਸਾਰੇ ਸਿਚੁਏਸ਼ਨ ਜੋ ਹੁਣ ਉੱਥੇ ਬਣੀ ਆ ਮਿਡਲ ਈਸਟ ਦੇ ਵਿੱਚ, ਮਤਲਬ ਉਹ ਜੇ ਅਸੀਂ ਕਰੀਏ ਤੇ ਬਾਕੀ ਅਸੀਂ ਇਹ ਵੀ ਡਿਸਕਸ ਕਰਾਂਗੇ ਜਿਹੜਾ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਬਾਰੇ ਉਹਨਾਂ ਦੀ ਸਟੇਟਮੈਂਟ ਆਈ ਆ ਇਜ਼ਰਾਈਲ ਦੀ, ਤੇ ਨਾਲ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਮੈਕਰੋਨ, ਜਿਹੜਾ ਉਹਨਾਂ ਦੀ ਸਟੇਟਮੈਂਟ ਆਈ ਆ, ਉਹ ਵੀ ਬੜੀ ਇੰਪੋਰਟੈਂਟ ਆ ਇਹ ਸਾਰੀ ਜੋ ਵੀ ਮਿਡਲ ਈਸਟ ਦੇ ਵਿੱਚ ਚੱਲ ਰਿਹਾ ਕਨਫਲਿਕਟ ਆ ਉਹਦੇ 'ਚ। ਸਭ ਤੋਂ ਪਹਿਲਾਂ ਤਾਂ ਜੇ ਇਸ ਅਟੈਕ ਦੀ ਗੱਲ ਕਰੀਏ ਤਾਂ ਇਸ ਅਟੈਕ ਤੋਂ ਪਹਿਲਾਂ ਅਮਰਵੀਰ ਸਿੰਘ ਜੀ ਜਿਹੜੀ ਸਿਚੁਏਸ਼ਨ ਸੀ ਉਹ ਇਹ ਸੀ ਕਿ ਇਜ਼ਰਾਈਲ ਜਿਹੜਾ ਆ ਉਹ ਲਗਾਤਾਰ ਜਿਹੜੀਆਂ ਆਪਣੀਆਂ ਸੈਟਲਮੈਂਟਸ ਨੇ ਉਹ ਪੈਲਸਤੀਨ ਦੀ ਜਿਹੜੀ ਟੈਰੀਟਰੀ ਆ ਉਹਦੇ ਵਿੱਚ ਵਧਾ ਰਿਹਾ ਸੀ ਤੇ ਲਗਾਤਾਰ ਜਿਹੜਾ ਪੈਲਸਤੀਨ ਦੇ ਉੱਤੇ ਆਪਣਾ ਕਬਜ਼ਾ ਆ, ਚਾਹੇ ਉਹ ਗਾਜ਼ਾ ਦੇ ਵਿੱਚ ਹੋਵੇ ਚਾਹੇ ਵੈਸਟ ਬੈਂਕ ਦੇ ਵਿੱਚ ਖਾਸ ਤੌਰ ਤੇ ਵੀ, ਉਹ ਆਪਣੇ ਪੈਰ ਲਗਾਤਾਰ ਪਸਾਰਦਾ ਜਾ ਰਿਹਾ ਸੀ। ਤੇ ਉੱਥੋਂ ਜਿਹੜੇ ਪੈਲਸਤੀਨੀਅਨ ਨੇ ਉਹਨਾਂ ਨੂੰ ਧੱਕੇ ਨਾਲ ਉਜਾੜ ਕੇ ਤੇ ਉਹਨਾਂ ਦੀ ਥਾਂ ਤੇ ਜਿਹੜੇ ਇਜ਼ਰਾਈਲੀ ਜਿਊਜ਼ ਨੇ ਉਹਨਾਂ ਨੂੰ ਲਿਆ ਕੇ ਵਸਾਉਣ ਦੀ ਜਿਹੜੀ ਪਾਲਿਸੀ ਆ ਉਹਦੇ ਤੇ ਬੜੇ ਤਰੀਕੇ ਦੇ ਨਾਲ, ਬੜੀ ਤੇਜ਼ੀ ਦੇ ਨਾਲ ਅਮਲ ਕੀਤਾ ਜਾ ਰਿਹਾ ਸੀ ਇਜ਼ਰਾਈਲ ਵੱਲੋਂ। ਤੇ ਦੂਜੇ ਪਾਸੇ US ਦੀ ਜਿਹੜੀ ਵਿਚੋਲਗੀ ਦੇ ਨਾਲ ਲੰਮੇ ਸਮੇਂ ਤੋਂ ਜਿਹੜਾ ਇੱਕ ਪਾੜਾ ਸੀ ਇਜ਼ਰਾਈਲ ਤੇ ਅਰਬ ਮੁਲਕਾਂ ਦੇ ਵਿਚਾਲੇ, ਤੇ ਖਾਸ ਤੌਰ ਤੇ ਸਾਊਦੀ ਅਰੇਬੀਆ ਦੇ ਵਿਚਾਲੇ, ਤੇ ਉਹਨੂੰ ਉਸ ਜਿਹੜਾ ਪਾੜ ਸੀ ਉਹਨੂੰ ਭਰਨ ਦੀ ਕੋਸ਼ਿਸ਼ ਹੋ ਰਹੀ ਸੀ ਤੇ ਪੀਸ ਟਾਕਸ ਦੀਆਂ ਗੱਲਾਂ ਹੋ ਰਹੀਆਂ ਸੀ। ਤੇ ਇੱਕ ਜਿਹੜੀ ਗੱਲਬਾਤ ਆ ਕਾਫੀ ਸਿਰੇ ਪਹੁੰਚੀ ਵੀ ਸੀ, ਜਿਹੜੀ ਸਾਊਦੀ ਅਰੇਬੀਆ ਤੇ ਇਜ਼ਰਾਈਲ ਦੇ ਦਰਮਿਆਨ ਆਪਸੀ ਸੰਬੰਧਾਂ ਦੀ ਆਪਸੀ ਆਵਾਜਾਈ ਵੀ ਖੁੱਲੀ ਸੀ। ਤੇ ਜਿਹੜੇ ਲੀਡਰ ਨੇ ਉਹ ਵੀ ਜਿਹੜੀ, ਕਿਉਂਕਿ ਇਜ਼ਰਾਈਲ ਅਰਬ ਜੰਗ ਆ ਜਿਹੜੀ, ਉਸ ਤੋਂ ਬਾਅਦ ਕੋਈ ਸਬੰਧ ਇਸ ਤਰੀਕੇ ਦੇ ਨਹੀਂ ਸੀ ਰਹੇ ਇਹਨਾਂ ਮੁਲਕਾਂ ਦੇ ਦਰਮਿਆਨ, ਤਾਂ ਉਹ ਜਿਹੜੇ ਸਬੰਧ ਆ ਉਹ ਨੋਰਮਲ ਹੋਣ ਲੱਗੇ ਸੀ। ਪਰ ਜਿਹੜਾ ਹਮਾਸ ਦਾ ਅਟੈਕ ਹੋਇਆ, ਉਹਨੇ ਇੱਕੋ ਦਮ ਉਸ ਅਟੈਕ ਤੋਂ ਬਾਅਦ ਜਿਹੋ ਜਿਹਾ ਰਿਸਪੌਂਸ ਇਜ਼ਰਾਈਲ ਦਾ ਰਿਹਾ ਤੇ ਜਿਹੜੀ ਇਹ ਕਨਫਲਿਕਟ ਜਿਹੜੀ ਆ ਉਹਦਾ ਪਸਾਰਾ ਹੋਇਆ, ਤਾਂ ਉਹ ਤੋਂ ਬਾਅਦ ਅਮਰਵੀਰ ਸਿੰਘ ਜੀ ਇਹ ਤਾਂ ਵੱਡੀ ਸ਼ਿਫਟ ਆਈ ਕਿ ਜਿਹੜੀ ਉਹ ਪੀਸ ਡੀਲ ਬ੍ਰੋਕ ਕਰਨ ਦੀ ਗੱਲ ਹੋ ਰਹੀ ਸੀ US ਵੱਲੋਂ ਉਸ ਖਿੱਤੇ ਦੇ ਵਿੱਚ ਤਾਂ ਉਹਦੇ ਵਿੱਚ, ਕਿਉਂਕਿ ਉਸ ਪੀਸ ਡੀਲ ਦੇ ਵਿੱਚ ਅਰਬ ਤੇ ਇਜ਼ਰਾਈਲ ਵਾਲੇ ਆਪਸ 'ਚ ਗੱਲਬਾਤ ਕਰ ਰਹੇ ਸੀ, ਪਰ ਜਿਹੜੀ ਪੈਲਸਤੀਨ ਦਾ ਇਸ਼ੂ ਸੀ ਉਹ ਉੱਥੇ ਹੀ ਇੱਕ ਪਾਸੇ ਤੇ ਸਾਈਡ ਲਾਈਨ ਹੋ ਰਿਹਾ ਸੀ ਪਰ ਇਸ ਅਟੈਕ ਤੋਂ ਬਾਅਦ ਜਿਹੜੀ ਇਹ ਜੰਗ ਮਗੀ ਆ, ਉਹਦੇ ਨਾਲ ਇਹ ਹੋ ਗਿਆ ਕਿ ਉਹ ਜਿਹੜੀ ਪੀਸ ਟਾਕਸ ਨੇ ਸਾਰੀਆਂ ਅਰਬ, ਸਾਊਦੀ ਅਰੇਬੀਆ ਤੇ ਇਜ਼ਰਾਈਲ ਦੇ ਦਰਮਿਆਨ, ਉਹ ਸਾਰੀਆਂ ਡੀਟੇਲ ਹੋ ਗਈਆਂ ਤੇ ਜਿਹੜਾ ਫੇਰ ਦੁਬਾਰਾ ਤੋਂ ਜਿਹੜਾ ਸਾਰਾ ਫੋਕਸ ਆ ਮਿਡਲ ਈਸਟ ਦੇ ਵਿੱਚ ਉਹ ਪੈਲਸਤੀਨੀਅਨ ਸਟੇਟ ਦੀ ਫੋਰਮੇਸ਼ਨ ਦੇ ਉੱਤੇ ਆ ਗਿਆ ਤੇ ਇਹ ਇੱਕ ਵੱਡੀ ਤਬਦੀਲੀ। ਹਾਲਾਂਕਿ ਜੇ ਅਸੀਂ ਦੂਜੇ ਅੰਕੜੇ ਵਾਲੇ ਪਾਸੇ ਜਾਣਾ ਹੋਵੇ ਤਾਂ ਵੱਡੇ ਪੱਧਰ ਤੇ ਜਿਹੜੀਆਂ ਮੌਤਾਂ ਹੋਈਆਂ ਨੇ, ਕਿਉਂਕਿ
ਮਤਲਬ 250 ਦੇ ਕਰੀਬ ਸ਼ਾਇਦ, ਜਾਂ ਕਿੰਨੀਆਂ, ਮੈਂ ਹੁਣ ਫਿਗਰ ਕਨਫਰਮ ਨਹੀਂ ਆ, ਪਰ ਜਿਹੜੀਆਂ ਮੌਤਾਂ ਉਸ ਅਟੈਕ 'ਚ ਵੀ ਹੋਈਆਂ ਜਿਹੜਾ ਹਮਾਸ ਨੇ ਕੀਤਾ ਇਜ਼ਰਾਈਲ ਦੇ ਵਿੱਚ, ਤੇ ਉਸ ਤੋਂ ਬਾਅਦ ਤਾਂ ਫਿਰ ਕੋਈ ਗਿਣਤੀ ਨਹੀਂ ਜਿਹੜੀਆਂ ਮੌਤਾਂ ਸਿਵਿਲੀਅਨਸ ਦੀਆਂ ਖਾਸ ਤੌਰ ਤੇ ਗਾਜ਼ਾ ਦੇ ਵਿੱਚ ਜਿਹੜੀਆਂ ਇਜ਼ਰਾਈਲੀ ਹਮਲਿਆਂ 'ਚ ਹੋਈਆਂ, ਤੇ ਹੁਣ ਉਹ ਲੈਬਨਾਨ ਦੇ ਵਿੱਚ ਵੀ ਉਹਦਾ ਪਸਾਰਾ ਹੋ ਰਿਹਾ ਹੈ। ਤੇ ਮਤਲਬ ਇਹ ਤਾਂ ਇੱਕ ਇਹਦਾ ਜਿਹੜਾ ਐਨਾਲਿਸਿਸ ਆ, ਇਹ ਸਭ ਤੋਂ ਅਹਿਮ ਜਿਹੜਾ ਮੈਨੂੰ ਲੱਗਦਾ ਵੀ ਇੰਪੋਰਟੈਂਟ ਜਿਹੜੀ 1 ਸਾਲ ਦੇ ਵਿੱਚ ਇਸ ਜੰਗ ਦੇ ਵਿੱਚੋਂ ਚੀਜ਼ ਤਬਦੀਲ ਹੋਈ ਆ, ਉਹ ਇਹ ਹੋਈ ਆ ਜੀ। ਤੇ ਹੁਣ ਉਸੇ ਦੇ ਸੰਦਰਭ ਦੇ ਵਿੱਚ ਜੇ ਅਸੀਂ ਦੇਖਣਾ ਵੀ ਜਿਹੜੀ ਡਿਪਲੋਮੇਸੀ ਆ, ਜਿੱਥੇ US ਇੱਕ ਪਾਸੇ ਪੂਰੀ ਤਰ੍ਹਾਂ ਇਹ ਨਜ਼ਰ ਆ ਰਿਹਾ ਵੀ ਕਹਿਣ ਨੂੰ US ਇਸ ਗੱਲ ਦੇ ਉੱਤੇ ਖੜਾ ਆ ਵੀ ਉਹ 2 ਸਟੇਟ ਸੋਲਿਊਸ਼ਨ ਦੀ ਵਕਾਲਤ ਕਰਦਾ ਉਸ ਖਿੱਤੇ ਦੇ ਵਿੱਚ, ਤੇ ਜਿਹੜੀ ਪੈਲਸਤੀਨੀਅਨ ਸਟੇਟ ਆ ਉਹ ਤੋਂ ਉਹਨੂੰ ਡਿਨਾਈ ਨਹੀਂ ਕਰਦਾ, ਪਰ ਜਿੰਨਾ ਅਸਲਾ ਬਰੂਦ ਆ ਇਜ਼ਰਾਈਲ ਨੂੰ ਜਾਂ ਜਿੰਨੀ ਸਪੋਰਟ ਉਹ US ਜਿਹੜਾ ਆ ਇਸ ਟਾਈਮ ਫੁੱਲ ਫਲੈਸ਼ ਸਪੋਰਟ ਦੇ ਰਿਹਾ। ਤੇ ਮਤਲਬ ਇਹ ਸਿਚੁਏਸ਼ਨ ਨਜ਼ਰ ਆ ਰਹੀ ਹੈ ਕਿ ਜਿਹੜੀ US ਦੀ ਸਪੋਰਟ ਆ ਉਹ ਭਾਵੇਂ ਹਥਿਆਰਾਂ ਦੇ ਰੂਪ 'ਚ ਹੋਵੇ ਉਹ ਇਜ਼ਰਾਈਲ ਨੂੰ ਵੀ ਮਿਲ ਰਹੀ ਆ, ਪਰ ਇਜ਼ਰਾਈਲ ਜਿਹੜੀਆਂ ਸਿਵਿਲੀਅਨ ਕੈਜ਼ੁਅਲਟੀਜ਼ ਕਰ ਰਿਹਾ, ਜਿਵੇਂ ਅਟੈਕ ਕਰ ਰਿਹਾ, ਵੀ ਉਹਦੇ 'ਚੋਂ US ਦੀ ਕੋਈ ਵੀ ਗੱਲ ਸੁਣ ਨਹੀਂ ਰਿਹਾ ਜੀ। ਤੇ ਇਹਦੇ 'ਚ ਸਾਰਾ ਮਤਲਬ ਜਿਹੜੇ ਐਨਾਲਿਸਟ ਨੇ ਉਹੀ ਗੱਲ ਕਹਿ ਰਹੇ ਆ ਕਿ US ਜਿਹੜਾ ਆ ਉਹਦੀ ਪਾਲਿਸੀ ਮਿਡਲ ਈਸਟ ਦੇ ਵਿੱਚ ਫੇਲ ਹੁੰਦੀ ਜਾ ਰਹੀ ਆ, ਤੇ US ਨੂੰ ਕੋਈ ਜਿਹੜਾ ਫਾਇਦਾ ਆ ਇਸ ਸਾਰੇ ਜੰਗ ਦੇ ਵਿੱਚ ਉਹ ਹੁੰਦਾ ਨਜ਼ਰ ਨਹੀਂ ਆ ਰਿਹਾ। ਤੇ ਇਹਦਾ ਇੱਕ ਇਹੀ ਇਸ਼ਾਰਾ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਹੁਣ ਇਜ਼ਰਾਈਲ ਨੇ ਜਿਵੇਂ UN ਦੇ ਜਿਹੜੇ ਸੈਕਟਰੀ ਜਨਰਲ ਨੇ ਉਹਨਾਂ ਦੇ ਉੱਤੇ ਬੈਨ ਲਾਇਆ, ਤੇ ਉਸ ਤੋਂ ਬਾਅਦ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਮੈਕਰੋਨ, ਉਹਨਾਂ ਨੇ ਕੰਡੈਮਨੇਸ਼ਨ ਕਰਦਾ ਇਜ਼ਰਾਈਲ ਦੇ ਅਟੈਕਸ ਦੀ ਸਿਵਿਲੀਅਨਸ ਦੇ ਉੱਤੇ, ਤੇ ਜਿਹੜੀ ਵੈਪਨਰੀ ਆ ਫਰਾਂਸ ਵੱਲੋਂ ਤਾਂ ਹਰੇਕ ਤਰ੍ਹਾਂ ਦੀ ਜਿਹੜੀ ਵੈਪਨਰੀ ਸਪੋਰਟ ਆ ਉਹ ਬੰਦ ਕਰਨ ਦਾ ਐਲਾਨ ਕੀਤਾ ਜੀ। ਤੇ ਹੋਰ ਮੁਲਕਾਂ ਨੂੰ ਵੀ ਇਹ ਗੱਲ ਕਹੀ ਆ ਕਿ ਉਹ ਜਿਹੜੀ ਇਹ ਸਪੋਰਟ ਆ ਇਹਨੂੰ ਬੰਦ ਕਰਨ, ਤੇ ਉਹਦੇ ਉੱਤੇ ਉਹਦੀ ਕੰਡੈਮਨੇਸ਼ਨ ਵੀ ਆਈ ਹੈ ਨੇਤਨਯਾਹੂ ਵੱਲੋਂ। ਨੇਤਨਯਾਹੂ ਦਾ ਵੀ ਉਹਦੇ ਤੇ ਮੋੜਵਾਂ ਜਵਾਬ ਆਇਆ, ਪਰ ਅਲਟੀਮੇਟਲੀ ਇਹ ਤਾਂ ਹੈ ਕਿ ਯੂਰਪ ਦੇ ਵਿੱਚ ਇਹ ਕਨਫਲਿਕਟ ਸ਼ੁਰੂ ਹੋਣ ਤੋਂ ਹੀ ਇਹ ਦੇਖਣ 'ਚ ਆ ਰਿਹਾ ਸੀ ਕਿ ਯੂਰਪ ਦੇ ਵਿੱਚ ਜਿਹੜਾ ਪੈਲਸਤੀਨੀਅਨ ਸਟੇਟ ਦੀ ਸਪੋਰਟ ਆ ਵੱਡੇ ਪੱਧਰ ਤੇ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਵੀ, ਤੇ ਜਿਹੜੇ ਮਾਸਿਸ ਨੇ ਯੂਰਪ ਦੇ ਪੋਪੂਲੇਸ਼ਨ ਆ ਉਹਦੇ ਵੱਲੋਂ ਵੀ ਇਹ ਨਜ਼ਰ ਆ ਰਹੀ ਸੀ। ਪਰ ਹੁਣ ਫਰਾਂਸ ਇੱਕ ਵੱਡਾ ਮੁਲਕ ਆ ਤੇ US ਬਲੋਕ ਦਾ ਵੀ ਹਿੱਸਾ ਆ, ਮਤਲਬ ਉਹਦੇ ਵੱਲੋਂ ਇਹੋ ਜਿਹੀ ਸਟੇਟਮੈਂਟ ਆ ਜਾਣੀ ਤੇ UN ਦੇ ਉੱਤੇ ਬੈਨ ਲਾਉਣ ਤੱਕ ਇਜ਼ਰਾਈਲ ਦਾ ਚਲੇ ਜਾਣਾ, ਤਾਂ ਇਹ ਇਸ਼ਾਰੇ ਕਰ ਰਿਹਾ ਵੀ ਜਿਹੜਾ ਇਸ ਸਾਲ ਕਨਫਲਿਕਟ ਦਾ ਚੱਲਿਆ ਆ ਉਹਦੇ ਵਿੱਚ ਜਿਹੜਾ ਪੈਲਸਤੀਨੀਅਨ ਸਟੇਟ ਦੀ ਜਿਹੜੀ ਮਤਲਬ ਐਗਜ਼ਿਸਟੈਂਸ ਆ ਪੀਸ ਵਾਸਤੇ, ਕਿ ਉਹਦਾ ਇੱਕੋ ਇੱਕ ਸੋਲਿਊਸ਼ਨ ਪੈਲਸਤੀਨੀਅਨ ਸਟੇਟ ਦੀ ਕਾਇਮੀ ਆ, ਉਹਦੇ ਉੱਤੇ ਜਿਹੜਾ ਡਾਇਲੋਗ ਆ ਉਹ ਮਜ਼ਬੂਤ ਹੋਇਆ ਵੀ ਉਹਦੀ ਜਿਹੜੀ ਸਪੋਰਟ ਆ ਉਹ ਵਧੀ ਆ। ਤੇ ਉਹਦੇ ਪਿੱਛੇ ਕਾਰਨ ਜਿਹੜਾ ਜਿਵੇਂ ਦਾ ਇਜ਼ਰਾਈਲ ਨੇ ਅਟੈਕ ਕੀਤਾ ਆ, ਜਿਵੇਂ ਸਿਵਿਲੀਅਨ ਕੈਜ਼ੁਅਲਟੀਜ਼ ਹੋਈਆਂ ਨੇ, ਉਹ ਵੀ ਇੱਕ ਵੱਡਾ ਕਾਰਨ ਆ। ਪਰ ਅਲਟੀਮੇਟਲੀ ਜਿਹੜੀ ਪੈਲਸਤੀਨੀਅਨ ਲੋਕਾਂ ਦੀ ਇੱਕ ਲੰਮੀ ਸਟਰਗਲ ਆ ਆਪਣੇ ਸਟੇਟਹੁੱਡ ਵਾਸਤੇ, ਉਹ ਵੀ ਇੱਕ ਵੱਡਾ ਕਾਰਨ ਆ ਉਹਦੇ 'ਚ। ਤੇ ਇਹ ਸਾਰੇ ਹੁਣ ਮਤਲਬ ਹਾਲਾਤਾਂ ਤੋਂ ਬਾਅਦ, ਹਾਲਾਂਕਿ ਕੁਛ ਨਹੀਂ ਪਤਾ ਕਿ ਇਹ ਕਿੱਧਰ ਨੂੰ ਜਿਹੜਾ ਜੰਗ ਆ ਉਹਦਾ ਰੁਖ ਜਾਣਾ ਆ, ਕਿਉਂਕਿ ਹੁਣ ਕਈ ਜਿਹੜੇ ਮੁਲਕ ਨੇ ਉਹਦੇ 'ਚ ਡਾਇਰੈਕਟਲੀ ਇਨਵੋਲਡ ਹੋ ਚੁੱਕੇ ਆ। ਜਿਵੇਂ ਤੁਸੀਂ ਗੱਲ ਕੀਤੀ, ਇਰਾਨ ਡਾਇਰੈਕਟਲੀ ਇਨਵੋਲਡ ਹੋ ਗਿਆ ਹੁਣ ਇਜ਼ਰਾਈਲ ਦੇ ਉੱਤੇ ਅਟੈਕ ਕਰਕੇ, ਤੇ ਇਜ਼ਰਾਈਲ ਦੇ ਜਿਹੜਾ ਰਿਸਪੌਂਸ ਆ ਉਹ ਕਿਹੋ ਜਿਹਾ ਆਉਂਦਾ ਆ ਉਹਦੇ ਤੇ ਹੁਣ ਸਾਰੀ ਦੁਨੀਆ ਦੀ ਨਿਗਾਹ ਆ। ਜਿਹੜਾ ਸਿੱਧਾ ਇਰਾਨ ਦੇ ਉੱਤੇ ਕੋਈ ਅਟੈਕ ਹੁੰਦਾ ਆ, ਤੇ ਪਰ ਇਹ ਜ਼ਰੂਰ ਆ ਕਿ ਜਿਹੜਾ ਮਤਲਬ ਜਿਹੜੀ ਸਿਚੁਏਸ਼ਨ 7 ਅਕਤੂਬਰ 2023 ਤੋਂ ਪਹਿਲਾਂ ਮਿਡਲ ਈਸਟ ਦੇ ਵਿੱਚ ਬਣ ਰਹੀ ਸੀ ਕਿ ਜਿਹੜਾ ਪੈਲਸਤੀਨੀਅਨ ਕੋਜ਼ ਆ ਉਹਨੂੰ ਸਾਈਡਲਾਈਨ ਕਰਕੇ, ਤੇ ਜਿਹੜੇ ਅਰਬ ਤੇ ਜਿਹੜੀ ਇਜ਼ਰਾਈਲ ਸਟੇਟ ਆ ਉਹਦੇ ਦਰਮਿਆਨ ਪੀਸ ਦੀ ਗੱਲ ਹੋ ਰਹੀ ਸੀ, ਉਹ ਹੁਣ ਬਿਲਕੁਲ ਮਨਫੀ ਹੋ ਚੁੱਕੀ ਆ। ਤੇ ਹੁਣ ਜਿਹੜੇ ਅਰਬ ਸਾਊਦੀ ਅਰੇਬੀਆ ਆ ਉਹ ਵੀ ਇਸ ਪੋਜੀਸ਼ਨ ਤੇ ਆ ਕਿ ਕਿਉਂਕਿ ਸਾਊਦੀ ਅਰੇਬੀਆ ਤੇ ਇਰਾਨ ਇਹ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਕਾਊਂਟਰਵੇਟ ਨੇ ਇੱਕ ਦੂਜੇ ਦੇ ਉਸ ਖਿੱਤੇ ਦੇ ਵਿੱਚ ਜੀ। ਤੇ ਸਾਊਦੀ ਅਰੇਬੀਆ ਇਸ ਗੱਲ ਦੇ ਉੱਤੇ ਹੁਣ ਖੜਾ ਆ ਕਿ ਜੇ ਇਰਾਨ ਦੀ ਜਿਹੜੀ ਸਪੋਰਟ, ਕਿਉਂਕਿ ਜਿੰਨਾ ਟਾਈਮ ਦੇਖੋ ਜਿਹੜਾ ਪੈਲਸਤੀਨੀਅਨ ਲੜ ਰਹੇ ਆ ਜਦੋਂ ਇਜ਼ਰਾਈਲ ਦੇ ਖਿਲਾਫ, ਤਾਂ ਇੱਕ ਮੁਸਲਿਮ ਯੂਨਿਟੀ ਜਿਹੜੀ ਆ ਉਸ ਸਟਰਗਲ ਦੇ ਪਿੱਛੇ ਖੜੀ ਹੋ ਰਹੀ ਆ ਜੀ। ਤੇ ਉਹਦੇ ਵਿੱਚ ਇਰਾਨ ਜਿਹੜਾ ਆ ਉਹ ਕਿਤੇ ਨਾ ਕਿਤੇ ਲੀਡ ਲੈ ਰਿਹਾ ਜਿਹੜੇ ਸਾਊਦੀ ਅਰੇਬੀਆ ਦੇ ਨਾਲੋਂ, ਸਾਰੇ ਅਰੇਬੀਅਨ ਬਲੋਕ ਦੇ ਵਿੱਚ।
ਤੇ ਸਾਊਦੀ ਅਰੇਬੀਆ ਨੂੰ ਇਹ ਲੱਗਦਾ ਵੀ ਇਹਦਾ ਜਿਹੜਾ ਸੋਲਿਊਸ਼ਨ ਇਹੀ ਆ ਵੀ ਜੇ ਪੈਲਸਤੀਨੀਅਨ ਸਟੇਟ ਜਿਹੜੀ ਆ ਫਾਰਮ ਹੁੰਦੀ ਆ, ਇਹ ਜਿਹੜਾ ਕਲੈਸ਼ ਆ ਜਾਂ ਟਕਰਾਅ ਆ ਇਹ ਖਤਮ ਹੁੰਦਾ ਆ, ਤੇ ਜਿਹੜੀ ਇਰਾਨ ਦੀ ਪ੍ਰੋਕਸੀ ਆ ਉਹ ਖਤਮ ਹੁੰਦੀ ਆ, ਫਿਰ ਜਿਹੜਾ ਇਰਾਨ ਦਾ ਪ੍ਰਭਾਵ ਵੱਧ ਰਿਹਾ ਆ ਉਹਨੂੰ ਰੋਕਿਆ ਜਾ ਸਕਦਾ ਆ। ਤਾਂ ਇਸ ਕਰਕੇ ਇਰਾਨ ਦੇ ਪ੍ਰਭਾਵ ਨੂੰ ਜਿਹੜੀ ਮੁਸਲਿਮ ਸਾਰੀ ਅਰਬ ਦੀ ਸੁਸਾਇਟੀ ਆ ਉਹਦੇ ਵਿੱਚ ਰੋਕਣ ਲਈ ਵੀ ਜਿਹੜੇ ਸਾਊਦੀ ਅਰੇਬੀਆ ਜਾਂ ਇਹ ਮੁਲਕ ਨੇ ਸਾਰੇ ਅਰਬ ਬਲੋਕ ਦੇ ਸਾਊਦੀ ਅਰੇਬੀਆ ਦੇ ਨਾਲ ਹੁਣ ਇਸ ਗੱਲ ਦੇ ਉੱਤੇ ਆਏ ਆ ਕਿ ਅਲਟੀਮੇਟਲੀ ਜਿਹੜਾ ਇਹਦਾ ਰੈਜ਼ੋਲੂਸ਼ਨ ਆ ਇਹ ਪੈਲਸਤੀਨੀਅਨ ਸਟੇਟ ਦੀ ਫਾਰਮੇਸ਼ਨ ਦੇ ਨਾਲ ਕੀਤਾ ਜਾਵੇ। ਇਹ ਉਹਨਾਂ ਦੇ ਵੀ ਪੱਖ 'ਚ ਜਾਂਦਾ ਆ। ਤਾਂ ਅਸੀਂ ਇਹ ਕਹਿ ਸਕਦੇ ਹਾਂ ਅਮਰਵੀਰ ਸਿੰਘ ਜੀ ਕਿ ਜਿਹੜਾ ਪੈਲਸਤੀਨੀਅਨ ਸਟੇਟ ਦਾ ਭਾਵੇਂ ਕਿ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ, ਬਹੁਤ ਲੋਕਾਂ ਦੀਆਂ ਜਾਨਾਂ ਗਈਆਂ ਨੇ ਤੇ ਥੋੜੇ ਪੀਰੀਅਡ 'ਚ ਗਈਆਂ ਨੇ। ਇਹ ਤੋਂ ਬਿਨਾਂ ਜੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਗੱਲ ਕਰੀਏ ਤਾਂ ਲਗਾਤਾਰ ਉੱਜੜ ਰਹੇ ਆ, ਉੱਥੇ ਲਗਾਤਾਰ ਮਰ ਰਹੇ ਆ। ਪਰ ਇਹ ਆ ਕਿ ਸਾਲ ਦੀ ਜੰਗ ਤੋਂ ਬਾਅਦ ਜਿਹੜਾ ਪੈਲਸਤੀਨੀਅਨ ਸਟੇਟ ਦਾ ਕੋਜ਼ ਆ ਉਹ ਜ਼ਰੂਰ ਮਜ਼ਬੂਤ ਹੋਇਆ ਹੈ। ਜੀ ਨਹੀਂ, ਇਹਦੇ ਵਿੱਚ ਜਿਵੇਂ ਤੁਸੀਂ ਸੋਲਿਊਸ਼ਨ ਦੇ ਤੌਰ ਦੇ ਉੱਤੇ ਗੱਲ ਕੀਤੀ ਹੈ ਟੂ ਨੇਸ਼ਨ ਥਿਊਰੀ ਦੀ, ਇਹ ਮਤਲਬ ਅਮਰੀਕਾ ਵੀ ਗੱਲੀਂ ਬਾਤੀਂ ਇਸ ਗੱਲ ਨੂੰ ਐਂਡੋਰਸ ਕਰਦਾ ਰਿਹਾ ਆ, ਪਰ ਜਦੋਂ ਅਸੀਂ ਉਹਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਹਾਂ ਤੇ ਇੰਪਲੀਮੈਂਟੇਸ਼ਨ ਜਾਂ ਗਰਾਊਂਡ ਰਿਐਲਿਟੀ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਸਾਰੀ ਜਿਹੜੀ ਏਡ ਹੈ ਉਹ ਅਮਰੀਕਾ ਵੱਲੋਂ ਜਾਂ ਵੈਸਟ ਵੱਲੋਂ ਮੁਹੱਈਆ ਕਰਾਈ ਜਾ ਰਹੀ ਹੈ ਇਜ਼ਰਾਈਲ ਨੂੰ। ਹਥਿਆਰ ਵੱਡੀ ਤਾਦਾਦ ਦੇ ਵਿੱਚ ਇੱਧਰੋਂ ਜਾ ਰਹੇ ਆ। ਤੁਸੀਂ ਫਰਾਂਸ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਹੁਣ ਬੰਦ ਕੀਤੇ ਆ, ਸੋ ਉਹ ਇੱਕ ਰੀਸੈਂਟ ਡਿਵੈਲਪਮੈਂਟ ਹੈਗੀ ਆ। ਪਰ ਓਵਰਆਲ ਕਿਤੇ ਨਾ ਕਿਤੇ ਕਹਿਣੀ ਤੇ ਕਰਨੀ ਦੇ ਵਿੱਚ ਵੱਡਾ ਅੰਤਰ ਨਜ਼ਰ ਆਉਂਦਾ। ਕੀ ਇਹ ਗੱਲ ਨੂੰ ਸਹੀ ਮੰਨਿਆ ਜਾ ਸਕਦਾ? ਤੇ ਦੂਜੀ ਗੱਲ, ਜੇ ਅਸੀਂ ਅਮਰੀਕਾ ਜਾਂ ਵੈਸਟ ਯੂਨਾਈਟਿਡ ਨੇਸ਼ਨਸ ਦੇ ਪਰਸਪੈਕਟਿਵ ਤੋਂ ਦੇਖੀਏ ਤੇ ਮਤਲਬ ਮਨੁੱਖੀ ਅਧਿਕਾਰਾਂ ਦੀ ਗੱਲ, ਮਨੁੱਖੀ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਤੇ ਉਹਨਾਂ ਦਾ ਇਸ ਲੈਵਲ ਦੇ ਉੱਤੇ ਘਾਣ ਹੋਣਾ ਕਿ ਤੇ ਇਜ਼ਰਾਈਲ ਨੂੰ ਇਸ ਕਿਸਮ ਦਾ ਫ੍ਰੀ ਹੈਂਡ ਦਿੱਤਾ ਜਾਣਾ, ਕੀ ਇਹਨੂੰ ਮਤਲਬ ਅਸੀਂ ਇਹੀ ਕਹੀਏ ਕਿ ਇਹ ਯੂਨਾਈਟਿਡ ਨੇਸ਼ਨਸ ਜਾਂ ਅਮਰੀਕਾ ਦੀ ਇਹ ਫੇਲੀਅਰ ਹੈ, ਜਾਂ ਇਹ ਕੋਈ ਹੋਰ ਜਿਹੜੀ ਸਾਰੀ ਕੋਲੋਨਾਈਜੇਸ਼ਨ ਤੋਂ ਲੈ ਕੇ ਦੋ ਵੱਡੀਆਂ ਕਮਿਊਨਿਟੀਜ਼ ਦੀ, ਮੁਸਲਮਾਨ ਤੇ ਵੈਸਟ ਦੀ ਜਾਂ ਕ੍ਰਿਸਚੀਅਨਿਟੀ ਦੀ, ਜਦੋਂ ਅਸੀਂ ਡੀਪਰ ਰੂਟਸ ਦੇ ਵਿੱਚ ਜਾ ਕੇ ਲੜਾਈ ਦੇਖਦੇ ਹਾਂ, ਇਹਨੂੰ ਉਸ ਪਰਸਪੈਕਟਿਵ ਨਾਲ ਦੇਖਿਆ ਜਾਵੇ ਵੀ ਇਹ ਕੋਈ ਨਾ ਕੋਈ ਮਤਲਬ ਵੱਡੀ ਖੇਡ ਜਿਹੜੀ ਹੈ ਉਸ ਕਿਸਮ ਦੀ ਖੇਡੀ ਜਾ ਰਹੀ ਹੈ, ਜਾਂ ਮਤਲਬ ਇਹਨੂੰ ਕਿਵੇਂ ਸਮਝਿਆ ਜਾਵੇ ਵੀ ਭਾਈ ਜੋ ਇਹ ਚੱਲ ਰਿਹਾ ਹੈ ਇਹ ਮਨੁੱਖਤਾ ਦਾ ਘਾਣ ਇੱਕ ਲੈਵਲ ਦੇ ਉੱਤੇ ਨਹੀਂ, ਰੈਦਰ ਉਹਦੇ ਤੋਂ ਵੱਧ ਕੇ ਹੋਰ ਇਹਦੇ ਵਿੱਚ ਕੀ ਕੁਝ ਨਜ਼ਰ ਆਉਂਦਾ? ਦੇਖੋ ਅਮਰਵੀਰ ਸਿੰਘ ਜੀ, ਇਹ ਜਿਹੜੀ ਗੱਲ ਹਿਊਮਨ ਰਾਈਟਸ ਦੀ ਗੱਲ ਆ, ਅਲਟੀਮੇਟਲੀ ਪੀਸ ਦੀ ਸਿਚੁਏਸ਼ਨ 'ਚ ਵੀ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਸਟੇਟਸ ਜਦੋਂ ਹਿਊਮਨ ਰਾਈਟਸ ਵਾਇਲੇਟ ਕਰਦੀਆਂ ਆ ਤਾਂ ਜਿਹੜੀਆਂ ਹਿਊਮਨ ਰਾਈਟਸ ਦੀ ਸੁਰੱਖਿਆ ਵਾਸਤੇ ਇੰਟਰਨੈਸ਼ਨਲ ਬੋਡੀਜ਼ ਬਣੀਆਂ ਨੇ ਤਾਂ ਉਹ ਉਹਨਾਂ ਨੂੰ ਮਤਲਬ ਟੁੱਥਲੈਸ ਬੋਡੀਜ਼ ਕਿਹਾ ਜਾਂਦਾ ਵੀ ਉਹਨਾਂ ਦੇ ਦੰਦ ਨਹੀਂ ਹੈਗੇ, ਵੀ ਉਹਨਾਂ ਦੇ ਕੋਲ ਕੋਈ ਜਿਹੜੀ ਆ ਅਮਲੀ ਤਾਕਤ ਨਹੀਂ ਉਹਨਾਂ ਬੋਡੀਜ਼ ਦੇ ਕੋਲ ਹੈਗੀ। ਵੀ ਅਲਟੀਮੇਟਲੀ ਜਿਹੜੀ ਤਾਕਤ ਆ ਉਹ ਜਿਹੜੇ ਐਸਟੈਬਲਿਸ਼ਡ ਸਟੇਟਸ ਨੇ ਵੀ ਜਿਹੜੇ ਰਾਜ ਆ ਉਹਨਾਂ ਦੇ ਕੋਲ ਹੁੰਦੀ ਆ, ਤੇ ਜਦੋਂ ਰਾਜ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਦੇ ਆ ਤਾਂ ਉਹਨਾਂ ਦੇ ਉੱਤੇ ਕੋਈ ਇਹੋ ਜਿਹੀ ਕਾਰਵਾਈ ਨਹੀਂ ਹੁੰਦੀ। ਇਸੇ ਕਰਕੇ ਅਸੀਂ ਦੇਖਿਆ ਵੀ ਇੰਡੀਆ ਨੇ ਕਿੰਨੇ ਵੱਡੇ ਪੱਧਰ ਤੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਕੀਤੀ ਆ। ਤੇ ਉਹ ਤਾਂ ਹੁੰਦਾ ਵੀ ਜਦੋਂ ਸਿਰਫ ਜੰਗਾਂ ਹਜੇ ਵੀ ਇੱਕ ਛੋਟਾ ਹਿੱਸਾ ਕੋਈ ਜੰਗ ਲੜ ਰਿਹਾ, ਆਪਣੇ ਹੱਕਾਂ ਦੀ ਆਵਾਜ਼ ਚੁੱਕ ਰਿਹਾ, ਪਰ ਜਦੋਂ ਵੱਡੀਆਂ ਤਾਕਤਾਂ ਇੱਕ ਪੂਰਨ ਜੰਗ ਲੜਦੀਆਂ ਨੇ ਤਾਂ ਉੱਥੇ ਤਾਂ ਹਿਊਮਨ ਰਾਈਟਸ ਜਿਹੜੇ ਆ ਉਹਨਾਂ ਦੀ ਕੋਈ ਐਗਜ਼ਿਸਟੈਂਸ ਰਹਿੰਦੀ ਹੋਈ ਨਹੀਂ ਆ ਜੀ। ਮਤਲਬ ਜਿਹੜੇ ਤੁਸੀਂ ਹਿਊਮਨ ਰਾਈਟਸ ਤੋਂ ਗਾਂਹ ਜਾ ਕੇ ਜਿਹੜੇ ਵਾਰ ਕ੍ਰਾਈਮਸ ਦੀ ਵੀ ਗੱਲ ਹੁੰਦੀ ਆ ਤਾਂ ਵਾਰ ਕ੍ਰਾਈਮਸ ਵੀ ਤੁਸੀਂ ਦੇਖੋ ਵੀ ਮਤਲਬ ਕਿਤੇ ਵੀ ਸਿਰਫ ਤੁਹਾਨੂੰ ਖਬਰਾਂ 'ਚ ਪੜ੍ਹਨ ਨੂੰ ਮਿਲ ਜਾਣਗੇ ਵੀ ਆਹ ਵਾਰ ਕ੍ਰਾਈਮ ਹੋਇਆ, ਉਹ ਹੋਇਆ, ਪਰ ਉਹਨਾਂ ਦੇ ਉੱਤੇ ਕੋਈ ਅਮਲੀ ਕਾਰਵਾਈ, ਵਾਰ ਕ੍ਰਾਈਮਸ ਨੂੰ ਸੈਂਟਰ ਦੇ ਵਿੱਚ ਰੱਖ ਕੇ ਕੋਈ ਐਕਸ਼ਨ ਜਿਹੜਾ ਆ ਕਿਸੇ ਬੋਡੀ ਵੱਲੋਂ ਲਿਆ ਜਾਣਾ, ਉਹ ਕੁਛ ਵੀ ਤੁਹਾਨੂੰ ਨਜ਼ਰ ਨਹੀਂ ਆਉਂਦਾ। ਤੇ ਉਹ ਫਿਰ ਇੱਕੋ ਗੱਲ ਆ ਵੀ ਸਿਆਣਿਆਂ ਨੇ ਜਿਹੜੀ ਉਹ ਗੱਲ ਕਹੀ ਆ ਵੀ ਹੱਥਾਂ ਬਾਝ ਕਰਾ ਰਿਹਾ ਵੈਰੀ ਹੋਣ ਨਾ ਮਿੱਤ, ਵੀ ਉਹ ਅਲਟੀਮੇਟਲੀ ਜਿਹੜੀ ਇਹ ਕੋਰਟ ਆ ਉਹ ਅੱਜ ਵੀ ਉਨੀ ਕਾਰਗਰ ਆ ਵੀ ਜਦੋਂ ਫਿਰ ਜੰਗ ਲੱਗਦੀ ਆ ਜਾਂ ਦੋ ਧਿਰਾਂ ਲੜਦੀਆਂ ਆ ਤਾਂ ਉਦੋਂ ਫਿਰ ਮਤਲਬ ਜਿਹੜਾ ਜੇਤੂ ਆ ਉਹ ਮਤਲਬ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਉਹ ਜਿੱਤੇ, ਦੂਜੇ ਨੂੰ ਮਾਰੇ, ਵੀ ਉਹ ਜੇਤੂ ਹੀ ਜਿਹੜਾ ਆ ਉਹ ਗਾਂਹ ਸਹੀ ਜਾਂ ਗਲਤ ਨੂੰ ਤੈਅ ਕਰਦਾ ਜੀ। ਤੇ ਹੁਣ ਜਿਹੜਾ ਇਹ ਸਾਰਾ ਮਤਲਬ ਤੁਸੀਂ ਗੱਲ ਕੀਤੀ ਵੀ ਟੂ ਨੇਸ਼ਨ ਥਿਓਰੀ ਦੀ ਗੱਲ ਅਮਰੀਕਾ ਵੀ ਕਰਦਾ ਜਾਂ ਹੋਰ ਮੁਲਕ ਵੀ ਕਰਦੇ ਆ, ਪਰ ਉਹਦੇ ਲਈ ਕੋਈ ਅਮਲੀ ਜਿਹੜਾ ਪ੍ਰੋਗਰਾਮ ਆ ਉਹ ਨਜ਼ਰ ਨਹੀਂ ਆਉਂਦਾ।
ਤੇ ਉਹਦੇ ਚ ਇੱਕ ਗੱਲ ਮੈਂ ਤੁਹਾਨੂੰ ਤੁਹਾਨੂੰ ਮੈਂ ਗੱਲ ਕਹੀ ਵੀ ਜਿਹੜਾ ਅਲਟੀਮੇਟਲੀ ਕੀ ਆ ਵੀ ਪਿਛਲੇ ਕਈ ਦਹਾਕਿਆਂ ਤੋਂ ਇਹੀ ਗੱਲ ਚੱਲ ਰਹੀ ਆ, ਪੈਲਸਤੀਨ ਦੇ ਸਾਰੇ ਕਨਫਲਿਕਟ ਦਾ ਕਾਰਨ ਇਹ ਆ ਵੀ ਉੱਥੇ ਦੁਨੀਆ ਇਹ ਗੱਲ ਮੰਨਦੀ ਆ ਵੀ 2 ਨੇਸ਼ਨ ਜਿਹੜੀ ਥਿਉਰੀ ਆ ਉਹ ਇੱਕ ਸੋਲਿਊਸ਼ਨ ਆ ਜੀ। ਹੁਣ ਇਜ਼ਰਾਈਲ ਉਹਨੂੰ ਮੰਨਦਾ ਨਹੀਂ, ਇਜ਼ਰਾਈਲ ਪੈਲਸਤੀਨ ਦੀ ਹੋਂਦ ਨੂੰ ਹੀ ਨਹੀਂ ਮੰਨਦਾ। ਤੇ ਉਹ ਤੋਂ ਬਾਅਦ ਜਿਹੜਾ ਡਾਇਲੋਗ ਜਿੰਨਾ ਜਿਹੜੀ ਸਾਰੀ ਗੱਲਬਾਤ ਹੁੰਦੀ ਆ ਵੀ ਉਹਦੇ ਵਿੱਚ ਪਰ ਇਹ ਮਤਲਬ ਸਟਰਗਲ ਦਾ ਹਿੱਸਾ ਤਾਂ ਜ਼ਰੂਰ ਹੈਗਾ ਆ ਵੀ ਜਿਹੜੀ ਡਿਪਲੋਮੇਸੀ ਦਾ। ਹੁਣ ਉਹਦੇ 'ਚ ਤੁਸੀਂ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ US ਤੇ UK ਦੇ ਦਰਮਿਆਨ ਵੀ ਜੀ, ਜਿਵੇਂ ਫਰਾਂਸ ਤਾਂ ਕਲੀਅਰ ਕੱਟ ਫਰਾਂਸ ਦੀ ਸਟੇਟਮੈਂਟ ਤਾਂ ਆ ਗਈ ਹੁਣ ਇਜ਼ਰਾਈਲ ਦੇ ਖਿਲਾਫ, ਪਰ ਜਦੋਂ UK ਦੇ ਪ੍ਰਾਈਮ ਮਿਨਿਸਟਰ ਪਿਛਲੇ ਦਿਨੀ ਵਾਈਟ ਹਾਊਸ ਆਏ ਤਾਂ ਉਦੋਂ ਉਹਨਾਂ ਦੀ ਸਹਿਮਤੀ ਨਹੀਂ ਬਣੀ ਰਸ਼ੀਆ ਯੂਕਰੇਨ ਜੰਗ ਦੇ ਵਿੱਚ ਜਿਹੜੇ ਵੈਪਨਰੀ ਯੂਜ਼ ਕਰਨ ਦੀ ਗੱਲ ਚੱਲ ਰਹੀ ਸੀ ਉਹਦੇ ਬਾਰੇ ਜੀ, ਵੀ ਉੱਥੇ ਆਪਸ ਦੇ ਵਿੱਚ ਇੱਕ ਵਖਰੇਵਾ ਨਜ਼ਰ ਆਇਆ। ਤੇ ਉਸ ਤੋਂ ਬਾਅਦ ਪਰਸੋਂ ਪਿਛਲੇ ਸ਼ੁੱਕਰਵਾਰ ਦੀ ਗੱਲ ਆ ਵੀ ਜਦੋਂ ਜਿਹੜੇ ਹਾਊਥੀਜ਼ ਨੇ ਯਮਨ ਦੇ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਜੀ, ਤਾਂ ਉਸ ਅਟੈਕ ਬਾਰੇ ਇਹ ਖਬਰਾਂ ਸਾਹਮਣੇ ਆਈਆਂ ਕਿ ਇਹ ਅਟੈਕ ਜਿਹੜਾ ਆ US ਤੇ UK ਨੇ ਕੀਤਾ ਤੇ ਦੋਨਾਂ ਦੀਆਂ 에ਅਰ ਫੋਰਸਿਸ ਨੇ ਜੀ। ਤੇ ਉਸ ਤੋਂ ਬਾਅਦ US ਨੇ ਤਾਂ ਉਹਦੀ ਜ਼ਿੰਮੇਵਾਰੀ ਲਈ ਵੀ ਉਹਨਾਂ ਨੇ ਕੀਤਾ, ਪਰ ਜਿਹੜਾ UK ਦੀ ਗਵਰਨਮੈਂਟ ਹੈ ਉਹਨੇ ਇਹਨੂੰ ਡਿਨਾਈ ਕੀਤਾ ਜੀ। UK ਦੀ ਗਵਰਨਮੈਂਟ ਦੀ ਸਟੇਟਮੈਂਟ ਆਈ ਕਿ ਸਾਡਾ ਇਹਨਾਂ ਹਮਲਿਆਂ ਦੇ ਵਿੱਚ ਕੋਈ ਹਿੱਸਾ ਨਹੀਂ ਸੀ ਜੀ। ਤਾਂ ਜਿਹੜੀਆਂ ਇਹ ਸਟੇਟਮੈਂਟਸ ਨੇ ਇਹ ਗੱਲ ਇੰਡੀਕੇਟ ਕਰ ਰਹੀਆਂ ਆ ਕਿ ਜਿਹੜਾ ਸਾਰਾ ਵੈਸਟਰਨ ਬਲੋਕ ਆ ਉਹ ਵੀ ਇਜ਼ਰਾਈਲ ਦੇ ਐਟੀਟਿਊਡ ਤੋਂ ਖੁਸ਼ ਨਹੀਂ ਹੈ। ਤੇ ਇਹ ਅਮਰੀਕਾ ਦੇ ਲਈ ਸਭ ਤੋਂ ਵੱਡਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਚੈਲੰਜ ਆ। ਹਾਲਾਂਕਿ ਹੁਣ ਅਮਰੀਕਾ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ, ਨਵੀਂ ਸਰਕਾਰ ਆਉਣ ਤੋਂ ਬਾਅਦ ਨਵੀਂ ਤਰ੍ਹਾਂ ਦੀ ਪਾਲਿਸੀ ਹੋ ਸਕਦਾ ਸਾਨੂੰ ਨਜ਼ਰ ਆਵੇ ਸਾਰੇ ਇਸ ਮਿਡਲ ਈਸਟ ਦੇ ਕਨਫਲਿਕਟ ਨੂੰ ਲੈ ਕੇ, ਪਰ ਹੁਣ ਤੱਕ ਦੀ ਜਿਹੜੀ ਸਾਰੀ ਸਿਚੁਏਸ਼ਨ ਆ ਉਹਦੇ 'ਚ ਇਹ ਜ਼ਰੂਰ ਆ ਵੀ ਜਿਹੜਾ ਸਾਰਾ ਵੈਸਟਰਨ ਬਲੋਕ ਆ, ਖਾਸ ਤੌਰ ਤੇ ਜਿਹੜੇ ਯੂਰੋਪੀਅਨ ਮੁਲਕ ਆ ਵੈਸਟਰਨ ਬਲੋਕ ਦੇ, ਉਹ ਇਹਦੇ ਨਾਲ ਨਹੀਂ ਹੈ ਸਹਿਮਤ। ਤੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੀ ਜਿਹੜੀ NDP ਆ ਜਾਂ ਮਤਲਬ ਲਿਬਰਲਸ ਦਾ ਵੀ ਜਿਹੜਾ ਕਾਫੀ ਹੱਦ ਤੱਕ ਸਟੈਂਡ ਆ, ਉਹ ਅਸੀਂ ਇਹ ਦੇਖਣ ਚਾਹੁੰਦਾ ਵੀ ਉਹ ਜਿਹੜਾ ਇਜ਼ਰਾਈਲ ਦਾ ਇਹ ਮਤਲਬ ਘਾਣ ਆ ਮਨੁੱਖਤਾ ਦਾ ਜਿਹੜਾ ਇਜ਼ਰਾਈਲ ਕਰ ਰਿਹਾ, ਸਿਵਿਲੀਅਨਸ ਦੇ ਉੱਤੇ ਅਟੈਕ ਕਰ ਰਿਹਾ, ਉਹਦੇ ਖਿਲਾਫ ਕਾਫੀ ਬੋਲਡ ਸਟੇਟਮੈਂਟਸ ਸਾਨੂੰ ਦੇਖਣ ਨੂੰ ਮਿਲੀਆਂ ਕੈਨੇਡੀਅਨ ਪੋਲੀਟੀਕਲ ਸਫੇਅਰ ਦੇ ਵਿੱਚੋਂ ਵੀ। ਤਾਂ ਮੈਨੂੰ ਇਹ ਲੱਗ ਰਿਹਾ ਵੀ ਜਿਹੜਾ ਜਦੋਂ ਅਮਰੀਕਾ ਦੇ ਲਈ ਸਭ ਤੋਂ ਵੱਡਾ ਚੈਲੰਜ ਇਹੀ ਹੋਣਾ ਆ ਅਗਲੇ ਸਮੇਂ 'ਚ ਕਿ ਉਹ ਦੂਜੇ ਪਾਸੇ, ਕਿਉਂਕਿ ਇਹ ਜੰਗ ਜਿਹੜੀ ਮਿਡਲ ਈਸਟ ਦੀ ਆ, ਜੇ ਇੱਥੇ ਇਜ਼ਰਾਈਲ ਹਾਰਦਾ ਆ ਤਾਂ ਅਲਟੀਮੇਟਲੀ ਜਿਹੜੀ ਵਿਕਟਰੀ ਆ ਉਹ ਇਰਾਨ ਦੀ ਆ ਤੇ ਇਹ ਅਮਰੀਕਾ ਦੇ ਲਈ ਸਭ ਤੋਂ ਵੱਡਾ ਚੈਲੰਜ ਆ। ਮਤਲਬ ਅਮਰੀਕਾ ਦੇ ਲਈ ਉਸ ਜੰਗ ਦੇ ਵਿੱਚ ਪੈਲਸਤੀਨ ਜਿਹੜਾ ਆ ਉਹਦਾ ਜਿੱਤਣਾ ਜਾਂ ਹਾਰਨਾ ਚੈਲੰਜ ਨਹੀਂ ਆ ਜੀ, ਮਸਲਾ ਉੱਥੇ ਇਰਾਨ ਦੀ ਜਿੱਤ ਦਾ ਜਾਂ ਹਾਰ ਦਾ ਆ, ਕਿਉਂਕਿ ਪੈਲਸਤੀਨ ਜਾਂ ਜਿਹੜਾ ਹਮਾਸ ਗਰੁੱਪ ਆ ਉਹਦੇ ਪਿੱਛੇ ਅਸਲ ਜਿਹੜੀ ਲੜਾਈ ਆ ਉਹ ਇਰਾਨ ਲੜ ਰਿਹਾ ਤੇ ਇਸ ਕਰਕੇ ਜਿਹੜੀ ਇਹ ਸਿਚੁਏਸ਼ਨ ਆ ਅਮਰੀਕਾ ਦੇ ਲਈ ਕਾਫੀ ਕੰਪਲਿਕੇਟਡ ਬਣ ਸਕਦੀ ਹੈ ਅਗਲੇ ਸਮੇਂ ਦੇ ਵਿੱਚ। ਪਰ ਹੁਣ ਉਸ ਖਿੱਤੇ ਦੇ ਵਿੱਚ ਕਿਉਂਕਿ ਚਾਈਨਾ ਵੀ ਬਹੁਤ ਜ਼ਿਆਦਾ ਐਕਟਿਵ ਆ, ਰਸ਼ੀਆ ਵੀ ਬਹੁਤ, ਉਹ ਸਾਰੇ ਖਿੱਤੇ ਦੇ ਵਿੱਚ ਭਾਵੇਂ ਸੀਰੀਆ ਹੋਵੇ ਵੀ ਉਹ ਕਾਫੀ ਜ਼ਿਆਦਾ ਐਕਟਿਵ ਆ, ਉਹਦੀਆਂ ਫੋਰਸਿਸ ਉਹਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਪੇਡ ਜਿਹੜੀਆਂ ਆਰਮਡ ਫੋਰਸਿਸ ਚੱਲਦੀਆਂ ਨੇ ਰਸ਼ੀਆ ਤੋਂ, ਜਿਹੜੇ ਜਿਨ੍ਹਾਂ ਨੂੰ ਮਰਸਨਰੀ ਕਿਹਾ ਜਾਂਦਾ ਆ ਵੀ ਉਹ ਕਾਫੀ ਐਕਟਿਵ ਨੇ ਉਸ ਖਿੱਤੇ ਦੇ ਵਿੱਚ। ਤੇ ਚਾਈਨਾ ਨੇ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਇਰਾਨ ਤੇ ਜਿੱਥੇ ਅਮਰੀਕਾ ਕੋਸ਼ਿਸ਼ ਕਰ ਰਿਹਾ ਸੀ ਸਾਊਦੀ ਅਰੇਬੀਆ ਤੇ ਇਜ਼ਰਾਈਲ ਦੇ ਵਿੱਚ ਗੱਲਬਾਤ ਪੀਸ ਕਰਾਉਣ ਦੀ, ਤੇ ਚਾਈਨਾ ਨੇ ਜਿਹੜਾ ਕਾਫੀ ਹੱਦ ਤੱਕ ਇਰਾਨ ਤੇ ਸਾਊਦੀ ਅਰੇਬੀਆ ਨੂੰ ਇਕੱਠੇ ਟੇਬਲ ਤੇ ਬਿਠਾਇਆ ਆ ਤੇ ਬਿਠਾਉਣ 'ਚ ਕਾਮਯਾਬ ਰਹੇ ਆ ਉਹ। ਤੇ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਜਿੱਥੇ ਮੁਸਲਿਮ ਇਮੋਸ਼ਨਸ ਦਾ ਉਭਾਰ ਹੋ ਰਿਹਾ ਤਾਂ ਉਹਦੇ 'ਚ ਮਤਲਬ ਅਮਰੀਕਾ ਇੱਥੇ ਵੀ ਫੇਲ ਹੁੰਦਾ ਨਜ਼ਰ ਆ ਰਿਹਾ। ਅਮਰੀਕਾ ਦੀ ਪਾਲਿਸੀ ਲਈ ਚੈਲੰਜ ਬਣ ਗਿਆ ਕਿ ਜਿਹੜਾ ਉਹਦਾ ਕਾਰਡ ਸੀ ਜੋ ਪਲੇ ਕਰ ਰਿਹਾ ਸੀ ਇਜ਼ਰਾਈਲ ਤੇ ਸਾਊਦੀ ਅਰੇਬੀਆ ਨੂੰ ਨੇੜੇ ਲਿਆਉਣ ਦਾ, ਉਹ ਫੇਲ ਹੁੰਦਾ ਨਜ਼ਰ ਆ ਰਿਹਾ। ਤੇ ਦੂਜੇ ਪਾਸੇ ਜਿਹੜੇ ਪੀਪਲਸ ਇਮੋਸ਼ਨ ਆ ਉਹ ਰਨ ਕਰ ਰਹੇ ਆ ਜਾਂ ਇੱਕ ਮਤਲਬ ਇਹ ਨੈਰੇਟਿਵ ਐਸਟੈਬਲਿਸ਼ ਹੋ ਰਿਹਾ ਜਿਹਦੇ ਨਾਲ ਜਿਹੜਾ ਚਾਈਨਾ ਦਾ ਕਾਰਡ ਆ ਇਹ ਇਰਾਨ ਤੇ ਸਾਊਦੀ ਅਰੇਬੀਆ ਨੂੰ ਆਪਸ 'ਚ ਨੇੜੇ ਲੈ ਕੇ ਆਉਣ ਦਾ ਇਸ ਖਿੱਤੇ 'ਚ, ਤਾਂ ਉਹ ਮਤਲਬ ਅੱਗੇ ਵੱਧਦਾ ਨਜ਼ਰ ਆ ਰਿਹਾ। ਇਹਦੇ ਨਾਲ ਮਿਡਲ ਈਸਟ ਦੇ ਵਿੱਚ ਜਿਹੜਾ ਚਾਈਨਾ ਆ ਉਹ ਮਤਲਬ US ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਟੱਕਰ ਦੇ ਰਿਹਾ ਜੀ। ਜਿੱਥੇ ਜੰਗ ਚੱਲ ਰਹੀ ਆ ਮਿਡਲ ਈਸਟ ਦੀ ਸਾਡੇ ਸਾਹਮਣੇ, ਉਹਦੇ ਪਿੱਛੇ ਜਿਹੜਾ ਬਿਹਾਈਂਡ ਦਾ ਕਰਟਨਸ ਜਿਹੜੀ ਸਾਰੀ ਡਿਪਲੋਮੇਸੀ ਚੱਲ ਰਹੀ ਆ
ਜਿਹੜੀ ਇੱਕ ਵੱਡੀ ਵਾਰ ਵੱਡੇ ਹੋਰ ਮੁਲਕਾਂ ਦੇ ਦਰਮਿਆਨ ਉੱਥੇ ਚੱਲ ਰਹੀ ਆ, ਵੀ ਉਹਨੂੰ ਸਮਝੇ ਤੋਂ ਬਿਨਾ ਅਸੀਂ ਇਹ ਜਿਹੜੀ ਜੰਗ ਆ ਇਹਨੂੰ ਨਹੀਂ ਸਮਝ ਸਕਦੇ। ਤਾਂ ਮਤਲਬ ਉਹਦੇ ਕਰਕੇ ਅਮਰਵੀਰ ਸਿੰਘ ਜੀ ਮੈਨੂੰ ਇਹ ਲੱਗ ਰਿਹਾ ਵੀ ਜਿਹੜੀ ਇਹ ਜੰਗ ਆ ਇਹ ਹਜੇ ਲੰਮੀ ਖਿੱਚੀ ਜਾਣੀ ਆ ਤੇ ਇਹਦੇ ਹੋਰ ਜ਼ਿਆਦਾ ਤਿੱਖੇ ਹੋਣ ਦੀ ਸੰਭਾਵਨਾ ਆ, ਕਿਉਂਕਿ ਇਹ ਉਸੇ ਜਿਹੜਾ ਗਲੋਬਲ ਵਰਲਡ ਆਰਡਰ ਦੀ ਸ਼ਿਫਟ ਦੀ ਜਿਹੜੀ ਇੱਕ ਜੱਦੋਜਹਿਦ ਆ ਦੁਨੀਆ ਦੇ ਵਿੱਚ, ਇਹ ਜੰਗ ਉਸੇ ਦਾ ਹੀ ਹਿੱਸਾ ਆ, ਉਸੇ ਦਾ ਇੱਕ ਪਾਰਟ। ਜੀ ਬਿਲਕੁਲ। ਸੋ ਅਸੀਂ ਤੇ ਮਤਲਬ ਅੱਜ ਜਿਹੜੀ ਇਹ 1 ਸਾਲ ਪੂਰਾ ਹੋਣ ਤੇ ਕਿ ਕਿਵੇਂ ਮਨੁੱਖਤਾ ਦਾ ਜਿਹੜਾ ਘਾਣ ਹੋ ਰਿਹਾ ਕਿਸ ਲੈਵਲ ਦੇ ਉੱਤੇ ਜਾ ਕੇ, ਤੇ ਇਹਦੇ ਸਾਹਮਣੇ ਤਾਂ ਸਾਰੇ ਜਿਹੜੇ ਵਾਰ ਕ੍ਰਾਈਮਸ ਹੈਗੇ ਆ ਜਾਂ ਜੈਨੋਸਾਈਡ ਨੇ ਉਹ ਛੋਟੇ ਪੈਂਦੇ ਨਜ਼ਰ ਆਉਂਦੇ ਆ। ਜਿਸ ਕਿਸਮ ਦੀ ਉੱਥੇ ਜਿਹੜੀ ਹੈ ਲਾਸ਼ਾਂ ਦੀ ਗਿਣਤੀ ਨਜ਼ਰ ਆ ਰਹੀ ਹੈ ਜਾਂ ਜਿਸ ਕਿਸਮ ਦੀ ਤਬਾਹੀ ਨਜ਼ਰ ਆ ਰਹੀ ਹੈ ਉਸ ਸਾਰੇ ਖਿੱਤੇ ਦੇ ਵਿੱਚ। ਤੇ ਮਤਲਬ ਹੁਣ ਇਹ ਜਿਹੜੀਆਂ ਗੱਲਾਂ ਨੇ ਤੁਸੀਂ ਵੀ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਵੀ ਹਾਲਾਤ ਇਸੇ ਗੱਲ ਵੱਲ ਇਸ਼ਾਰਾ ਕਰ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਐਸਕੇਲੇਟ ਹੁੰਦੀ ਨਜ਼ਰ ਆ ਰਹੀ ਹੈ ਸਿਚੁਏਸ਼ਨ। ਇਹ ਕਿਸੇ ਦਣ ਪੱਤਣ ਨਹੀਂ ਲੱਗ ਰਹੀ ਹੈਗੀ। ਤੇ ਇਹਦੇ ਵਿੱਚ ਯੂਨਾਈਟਿਡ ਨੇਸ਼ਨਸ ਉਹ ਬਾਡੀ ਬਣੀ ਹੈ ਜਿਹੜੀ ਕਿਤੇ ਨਾ ਕਿਤੇ ਸਾਰੇ ਟਾਈਮ ਪੀਰੀਅਡ ਦੇ ਵਿੱਚ ਇਨਫੈਕਟਿਵ ਸਾਬਤ ਹੋਈ ਹੈ। ਇਹ ਨਹੀਂ ਕਿ ਬਿਲਕੁਲ ਹੀ ਕੋਈ ਉਹ ਨਹੀਂ ਹੋਇਆ। ਹਿਊਮੈਨਿਟੇਰੀਅਨ ਪੱਖ ਨੂੰ ਮੁੱਖ ਰੱਖਦਿਆਂ ਹੋਇਆਂ ਮਤਲਬ ਕਈ ਜਿਹੜੇ ਮਤੇ ਹੈਗੇ ਆ ਉਹ ਪਾਏ ਗਏ ਆ। ਇੱਕ ਦੇ ਵਿੱਚ ਜਿੱਥੇ ਅਮਰੀਕਾ ਨੇ ਅਬਸਟੇਨ ਕੀਤਾ ਸੀ ਉਹ ਮਤਾ ਪਾਸ ਵੀ ਹੋਇਆ ਯੂਨਾਈਟਿਡ ਨੇਸ਼ਨਸ ਦੇ ਵਿੱਚ। ਇਜ਼ਰਾਈਲ ਨੂੰ ਕੰਡੈਮਨੇਸ਼ਨ ਵੀ ਜਿਹੜੀ ਹੈਗੀ ਹੈ ਉਹ ਦੇਖਣੀ ਪਈ ਹੈ ਵਰਲਡ ਲੈਵਲ ਦੇ ਉੱਤੇ। ਉਹ ਫੋਰਨ ਏਡ ਦੀ ਗੱਲ ਹੋਵੇ, ਉੱਥੇ ਲੋਕਾਂ ਦੀ ਮਦਦ ਦੇ ਲਈ ਈਵਨ ਯੂਨਾਈਟਿਡ ਨੇਸ਼ਨਸ ਦੇ ਆਪਣੇ ਜਿਹੜੇ ਵਰਕਰਸ ਹੈਗੇ ਆ ਜਾਂ ਯੂਨਾਈਟਿਡ ਨੇਸ਼ਨਸ ਨਾਲ ਜਿਹੜੀਆਂ ਐਫੀਲੀਏਟਿਡ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਨੇ ਉੱਥੇ ਏਡ ਪਹੁੰਚਾਉਣ ਦੇ ਲਈ ਕੰਮ ਕੀਤਾ ਆ ਜਾਂ ਅੱਜ ਵੀ ਕੰਮ ਕਰ ਰਹੀਆਂ ਨੇ, ਉਹਨਾਂ ਦੀਆਂ ਵੀ ਸੈਂਕੜੇ ਦੀ ਤਾਦਾਦ ਦੇ ਵਿੱਚ ਜਿਹੜੀਆਂ ਮੌਤਾਂ ਹੈਗੀਆਂ ਨੇ ਉਹ ਹੋਈਆਂ ਨੇ। ਪਰ ਇਹ ਅਨਫੋਰਚੂਨੇਟ ਪਾਰਟ ਹੈ ਵੀ ਇਸ ਲੈਵਲ ਦੇ ਉੱਤੇ ਜਾ ਕੇ ਜਿਹੜਾ ਮਨੁੱਖਤਾ ਦਾ ਘਾਣ ਹੈ ਉਹ ਹੋ ਰਿਹਾ ਆ। ਸੋ ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ ਵੱਡੀਆਂ, ਈਵਨ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਵੀ ਮਤਲਬ ਭਾਵੇਂ ਸਾਊਥ ਅਫਰੀਕਾ ਵੱਲੋਂ ਉਹ ਕੀਤਾ ਗਿਆ ਜਾਂ ਬ੍ਰਾਜ਼ੀਲ ਵੱਲੋਂ ਜਿਸ ਕਿਸਮ ਦੀ ਕੰਡੈਮਨੇਸ਼ਨ ਕੀਤੀ ਗਈ ਹੈ ਇਜ਼ਰਾਈਲ ਦੀ, ਉਹ ਮਤਲਬ ਗੱਲ ਉਹ ਅਖਬਾਰੀ ਬਿਆਨਬਾਜ਼ੀ ਜਾਂ ਆਪਣੇ ਇੱਕ ਸਟੈਂਡ ਤੋਂ ਵੱਧ ਕੇ ਉਹਦੀ ਇਫੈਕਟਿਵਨੈਸ ਨਹੀਂ ਨਜ਼ਰ ਆਉਂਦੀ ਹੈਗੀ ਜਦੋਂ ਅਸੀਂ ਇਜ਼ਰਾਈਲ ਨੂੰ ਇਹ ਸਾਰੇ ਪਾਰਟ ਨੂੰ ਰੋਕਣ ਦੀ ਗੱਲ ਕਰਦੇ ਹਾਂ। ਸੋ ਇਹ ਇੱਕ ਅਨਫੋਰਚੂਨੇਟ ਪਾਰਟ ਹੈ ਜਦੋਂ ਅਸੀਂ ਅੱਜ ਇਹ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਸਾਡੇ ਜਿਹੜੇ ਦਰਸ਼ਕ ਨੇ ਉਹ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣ। ਇਸੇ ਤਰ੍ਹਾਂ ਅਸੀਂ ਗੱਲਬਾਤ ਨੂੰ ਅੱਗੇ ਤੋਰਾਂਗੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।